बेशक अमरीका या बाइडन एडमिनिस्ट्रेशन जो बिल्कुल सेफली 31 तक अपने हर सोल्जर नूं सेफली कढ़ लैंदे तो क्रैडिट जाना सी कि भाई ये साइगॉन मोमेंट नहीं है जो 1975 नाल कंपेयर करके किया जाता है कि एवरीथिंग वाज ऑर्डरली। और इहदे भी कोई शक नहीं है कि तालिबान ने किसी अमेरिकन इंटरस्ट नूं अटैक नहीं किया, उन्हां दे असैट नूं अटैक नहीं किया। सुसाइड बॉम्बिंग की गल हो रही है कि जिथे कि वीज़े लई उन्होंने अपने फरदर वेरीफाई कराने दे लई बिल्कुल चिलकदी धुप दे विच सैकड़ियां लोग खड़े सी, उत्थे आके एक ने अपना जिहड़ा उन्होंने डेटोनेट किया और बहुत सारे मौके दे उत्ते जिहड़े जिन्हां च बीबियां भी बच्चे भी और अदर वे। और दूसरा एक नियर बाई होटल दे बाहर जिहड़ा जिथे कि ज़्यादा अमरीकन और ब्रिटिशर और दूजे सी उत्थे भी हमला हुंदा है, उहदे च भी ਜਿਹੜੇ ਡੈਥਸ और ਜ਼ਖਮੀ ਹੁੰਦੇ ਨੇ। ਹੁਣ तक 60 मौतां कन्फर्म ने, 140 ਜ਼ਖਮੀ ने और इन्हों ट्विन ब्लास्ट कहा जा रहा है। और ਜਿਹੜੇ मारे गए ने 60 लोग, उन्होंने 12 ਜਿਹੜੇ ने US ਦੇ फौजी ने और फौजी भी आम नहीं जिन्होंने असी मेरीन कहते हैं। कहा जाता है कि भी उन्होंने खिलाफ उन्होंने कमज़ोर करने या दूजे किसी स्टेट ते किसी स्टेज ते मुढ़ले समय दे विच अमरीका या नैटो एलाइज ने ही इस्लामिक स्टेट नूं जिहड़ा है वो पुश्तपनाही दित्ती या वैपन दिते या रिसोर्सिस दिते। वाहिगुरू जी का खालसा वाहिगुरू जी की फतेह। अस्सलाम वालेकुम आदाब बर्ज मां तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ जी आया कहंदी हां प्रोग्राम सच्चो सच विच ਜਿਹੜੇ इस प्रोग्राम ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, तुहानू भी तो दुनिया भर च बैठे साडे बहुत ही प्यारे सोहणे सियाणे TV 84 के दर्शकों नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी राज साहब जी आया नू प्रोग्राम सच्चो सच विच बहुत शुक्रिया। जी राज साहब अज 26 अगस्त 2021 11 भादो नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਤੋਂ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸੀ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਗਨੀਮਤ ਸਿੰਘ ਵੱਲੋਂ ਔਰ ਉਹਨਾਂ ਨੇ ਦਰਸ਼ਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ 1984 ਤੋਂ ਲੈ ਕੇ ਹੁਣ ਤੱਕ ਦੇ ਕਿਸਾਨੀ ਸੰਘਰਸ਼ ਤੱਕ ਦੇਖੀਏ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਵਿਰੋਧੀ ਜਿਹੜੀ ਨੀਤੀ ਤੇ ਹੀ ਕੰਮ ਕੀਤਾ ਹੈ। ਸੋ ਸਾਡੇ ਆਪਣੇ ਵਿੱਚ ਕੋਈ ਮਸਲਾ ਖੜਾ ਕਰਕੇ ਸਾਨੂੰ ਦੋਫਾੜ ਕਰਨ ਦੀ ਜਿਹੜੀ ਹੈ ਉਹ ਨੀਤੀ ਅਪਣਾਈ ਗਈ ਹੈ ਔਰ ਅਸੀਂ ਇਸ ਦਾ ਸ਼ਿਕਾਰ ਹੋਏ ਹਾਂ। ਸੋ ਅੱਜ ਲੋੜ ਹੈ ਕਿ ਅਸੀਂ ਇਹਨਾਂ ਆਪ ਵਿਰੋਧੀ ਜਿਹੜੀ ਕਾਰਵਾਈਆਂ ਨੂੰ ਛੱਡ ਕੇ ਇਕਮੁੱਠ ਹੋਈਏ। ਜਿਹੜੇ ਕੌਮੀ ਮੁੱਦਿਆਂ ਤੇ ਜਿਹੜਾ ਸਾਡਾ ਏਕਾ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਔਰ ਸਿੱਖ ਕੌਮ ਨੂੰ ਜਾਗਰੂਕ ਕਰਨ ਲਈ ਉਹਨਾਂ ਨੇ TV 84 ਦੀ ਜਿਹੜੀ ਸਮੁੱਚੀ ਟੀਮ ਹੈ ਉਸ ਦਾ ਧੰਨਵਾਦ ਕੀਤਾ ਹੈ। ਸੋ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲਬਾਤ ਕਰਾਂਗੇ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਕਿ ਅਫਗਾਨਿਸਤਾਨ ਦੇ ਜਿਹੜੇ ਹਾਲਾਤ ਨੇ ਉਹ ਹਰ ਚੜ੍ਹਦੇ ਸੂਰਜ ਗੁੰਝਲਦਾਰ ਜਿਹੜੇ ਉਹ ਹੁੰਦੇ ਜਾ ਰਹੇ ਨੇ। ਸੋ ਤਾਜ਼ਾ ਖਬਰਾਂ ਅਨੁਸਾਰ ਕਾਬਲ ਦੇ 에ਅਰਪੋਰਟ ਤੇ ਨਾਲ ਲੱਗਦੇ ਜਿਹੜੇ ਹੋਟਲ ਨੇ ਉਸ ਤੇ ਇੱਕ ਦਹਿਸ਼ਤਗਰਦੀ ਜਿਹੜਾ ਹਮਲਾ ਹੋਇਆ ਜਿਸ ਵਿੱਚ 12 ਅਮਰੀਕੀ ਫੌਜੀ ਅਤੇ 60 ਅਫਗਾਨ ਨਾਗਰਿਕ ਜਿਹੜੇ ਨੇ ਉਹ ਮਾਰੇ ਗਏ ਨੇ ਔਰ ਸੈਂਕੜਿਆਂ ਜਿਹੜੇ ਨੇ ਹੋਰ ਜਿਹੜੇ ਜ਼ਖਮੀ ਹੋਏ ਨੇ।
ਸੋ ਇਸਲਾਮਿਕ ਸਟੇਟ ਜਿਹੜੇ ਜਥੇਬੰਦੀ ਨੇ ਇਸ ਹਮਲੇ ਦੀ ਜਿਹੜੀ ਹੈ ਜ਼ਿੰਮੇਵਾਰੀ ਕਬੂਲੀ ਹੈ। ਸੋ ਵਿਊਅਰਸ, ਕੀ ਅਫਗਾਨਿਸਤਾਨ ਇੱਕ ਹੋਰ ਘਰੇਲੂ ਖਾਨਾ ਜੰਗੀ ਵੱਲ ਵੱਧ ਰਿਹਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜੋ ਕੁਛ ਅਫਗਾਨਿਸਤਾਨ ਦੇ ਵਿੱਚ ਪਿਛਲੇ 24 ਘੰਟਿਆਂ 'ਚ ਵਾਪਰਿਆ ਜੀ, ਉਸ ਨੇ ਦੁਨੀਆ ਭਰ ਦੇ ਵਿੱਚ ਇੱਕ ਹੋਰ ਡਿਬੇਟ, ਜਿਹੜੀ ਪਹਿਲਾਂ ਵੀ ਇੱਕ ਵੱਖਰੇ ਅੰਦਾਜ਼ 'ਚ ਸੀ, ਕਿਉਂਕਿ ਉਦੋਂ ਤਾਲਿਬਾਨ ਨੂੰ ਲੈ ਕੇ ਇੱਕ ਇਸ ਕਿਸਮ ਦਾ ਫੀਅਰ ਔਰ ਨੈਗੇਟਿਵਿਟੀ ਦੁਨੀਆ ਦੇ ਮੀਡੀਆ 'ਚ ਹੋ ਰਹੀ ਸੀ ਕਿ ਤਾਲਿਬਾਨ ਆ ਗਏ, ਉਹਨਾਂ ਨੇ ਕਾਬੁਲ ਲੈ ਲਿਆ, ਉਹ ਕੀ ਕਰਨਗੇ, ਔਰਤਾਂ ਦੇ ਹੱਕਾਂ ਦਾ ਕੀ ਹੋਏਗਾ, ਫਰੀडम ਜਿਹੜੀ ਐਕਸਪ੍ਰੈਸ਼ਨ ਦੀ ਆ ਉਹਦਾ ਕੀ ਹੋਏਗਾ, ਬਾਕੀ ਜਿਹੜੇ ਨੇ ਅਕਲੀਅਤਾਂ ਦਾ ਕੀ ਹੋਏਗਾ। ਇਹ ਸਾਰੀਆਂ ਡਿਬੇਟਸ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ, ਪਰ ਆਲ ਆਫ ਏ ਸਡਨ ਜਿਹੜੀ ਹੈ ਉਸ ਸਾਰੇ ਚੋਂ ਨਿਕਲ ਕੇ ਜਿਹੜਾ ਇੱਕ ਹੋਰ ਚੈਲੰਜ, ਜਿਸ ਬਾਰੇ ਬੇਸ਼ੱਕ ਜਦੋਂ ਫਰਵਰੀ 2020 'ਚ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਨੁਮਾਇੰਦੇ ਜ਼ਲਮੇ ਖਲੀਲਜ਼ਾਦ ਰਾਹੀਂ ਤਾਲਿਬਾਨ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ 4 ਸਾਲ ਤੋਂ ਚੱਲ ਰਹੀ ਸੀ, ਉਹ ਆਪਣੇ ਮੰਤਕੀ ਅੰਜਾਮ ਤੇ ਪਹੁੰਚੀ, ਡੀਲ ਕੀਤੀ, ਤੇ ਉਹਦਾ ਇੱਕ ਹਿੱਸਾ ਸੀ ਕਿ ਤਾਲਿਬਾਨ ਆਪਣੀ ਸਰਜ਼ਮੀਨ ਨੂੰ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਜਾਂ ਕਿਸੇ ਵੀ ਹੋਰ ਦਹਿਸ਼ਤਗਰਦ ਜਥੇਬੰਦੀ ਨੂੰ ਨਹੀਂ ਵਰਤਣ ਦੇਵੇਗਾ ਔਰ ਉਹਨਾਂ ਦੇ ਖਿਲਾਫ ਜਿਹੜਾ ਉਹ ਤਾਲਿਬਾਨ ਖੜਾ ਹੋਏਗਾ। ਹੁਣ ਔਰ ਉਦੋਂ ਇਹ ਮੰਨ ਲਿਆ ਗਿਆ ਸੀ ਕਿ ਜਿਹੜੀ ਇਸਲਾਮਿਕ ਸਟੇਟ ਜਾਂ ਅਲ-ਕਾਇਦਾ ਦੀ ਥ੍ਰੈਟ ਹੈ, ਕਿਉਂਕਿ ਅਮਰੀਕਾ ਨੇ ਜਦੋਂ ਮਿਸ਼ਨ ਐਕੰਪਲਿਸ਼ ਦੀ ਗੱਲ ਵੀ ਬਾਈਡਨ ਨੇ ਕੀਤੀ ਤੇ ਉਹਨਾਂ ਨੇ ਅਲ-ਕਾਇਦਾ ਨੂੰ ਉੱਥੋਂ ਜਿਹੜਾ ਉਹ ਖੇਡ ਦੇਣ ਦੀ ਗੱਲ ਜਾਂ ਉੱਥੋਂ ਉਸ ਦੇ ਪ੍ਰਭਾਵ ਨੂੰ ਖਤਮ ਕਰ ਦੇਣ ਦੀ ਗੱਲ ਦਾ ਕ੍ਰੈਡਿਟ ਲਿਆ। ਹਾਲਾਂਕਿ ਉਹਦੇ 'ਚ ਇਸਲਾਮਿਕ ਸਟੇਟ ਮੈਂਸ਼ਨ ਨਹੀਂ ਸੀ ਜੀ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਤਾ ਇਹਨਾਂ ਨੂੰ ਵੀ ਸੀ, ਪਤਾ ਤਾਲਿਬਾਨ ਨੂੰ ਵੀ ਸੀ, ਔਰ ਜਿਹੜੇ ਲੋਕ ਉਸ ਖਿੱਤੇ ਦੇ ਵਿੱਚ ਦਿਲਚਸਪੀ ਰੱਖਦੇ ਨੇ ਕਿ ਇਸਲਾਮਿਕ ਸਟੇਟ ਇੱਕ ਐਜ਼ ਏ ਚੈਲੰਜ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ ਉਭਰੇਗਾ। ਹਾਲਾਂਕਿ ਕਿਉਂਕਿ ਬਹੁਤ ਸਾਰਾ ਸਟੇਕ ਉਹ ਭਾਰਤੀ ਖੁਫੀਆ ਏਜੰਸੀਆਂ ਹੋਣ ਜਾਂ ਈਵਨ ਤਾਜ਼ਿਕਸਤਾਨ ਜਾਂ ਕਿਸੇ ਹੱਦ ਤੱਕ ਰਸ਼ੀਆ ਵੀ, ਜਿਹੜਾ ਰਸ਼ੀਆ ਦੋਨੋਂ ਪਾਸੇ ਪਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਜ਼ਿਕਸਤਾਨ ਦੇ ਵਿੱਚ ਉਹਦੇ ਆਪਣੇ ਫੌਜੀ ਬੇਸ ਨੇ ਔਰ ਭਾਰਤ ਨੇ ਵੀ ਉੱਥੇ ਹਸਪੀਟਲ ਦੇ ਨਾਂ ਥੱਲੇ ਆਪਣੀ ਪ੍ਰੈਜ਼ੈਂਸ ਵੀ ਰੱਖੀ ਹੋਈ ਹੈ। ਔਰ ਜਦੋਂ 9/11 ਤੋਂ ਠੀਕ ਇੱਕ ਦਿਨ ਪਹਿਲਾਂ ਮਸੂਦ, ਜਿਸ ਦੇ ਉੱਤੇ ਇੱਕ ਟੀਵੀ ਕਰੂ ਦੀ ਉਸ ਭੇਖ ਦੇ ਵਿੱਚ ਹਮਲਾ ਹੁੰਦਾ ਹੈ ਔਰ ਉਹ ਜ਼ਖਮੀ ਹੁੰਦਾ ਹੈ, ਤੇ ਉਸ ਨੂੰ ਭਾਰਤੀ ਹੈਲੀਕਾਪਟਰ ਰਾਹੀਂ ਹੀ, ਰਸ਼ੀਅਨ ਹੈਲੀਕਾਪਟਰ ਜਾਂ ਭਾਰਤੀ, ਪਹੁੰਚਾਇਆ ਵੀ ਜਿਹੜਾ ਉਹ ਤਾਜ਼ਿਕਸਤਾਨ ਦੇ ਇੱਕ ਭਾਰਤੀ ਹਸਪੀਟਲ ਦੇ ਵਿੱਚ ਹੀ ਸੀ। ਹਾਲਾਂਕਿ ਉੱਥੇ ਪਹੁੰਚਣ ਤੇ ਉਹਨੂੰ ਡੈਡ ਡਿਕਲੇਅਰ ਕੀਤਾ ਗਿਆ। ਸੋ ਇਹ ਤਾਂ ਸੀ ਕਿਉਂਕਿ ਪੰਜਸ਼ੀਰ ਵੈਲੀ ਨੂੰ ਲੈ ਕੇ ਜਿਸ ਕਿਸਮ ਦਾ ਸਟੈਂਡ ਆਫ ਜਿਹੜਾ ਹੁਣ ਪੰਜਸ਼ੀਰ ਵੈਲੀ ਦਾ, ਜਿਸ ਨੂੰ ਕਦੇ ਸ਼ੇਰ ਕਹਿੰਦੇ ਸੀ ਮਸੂਦ, ਉਸ ਦਾ ਮੁੰਡਾ ਦੇ ਰਿਹਾ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਮਰੁੱਲਾ ਸਲੇ ਜਿਹੜਾ ਡਿਪਟੀ ਸੀ ਨੈਕਸਟ ਟੂ ਅਸ਼ਰਫ ਗਨੀ, ਉਸਨੇ ਵੀ ਉੱਥੇ ਹੀ ਪਨਾਹ ਲਈ ਹੋਈ ਹੈ ਔਰ ਉਹਦੀਆਂ ਵੀ ਸਟੇਟਮੈਂਟਸ ਲਗਾਤਾਰਤਾ ਦੇ ਨਾਲ ਆਉਂਦੀਆਂ ਰਹੀਆਂ ਭਾਰਤ ਵੱਲੋਂ। ਤਾਂ ਭਾਰਤੀ ਮੀਡੀਆ ਦੇਖੋ ਜਾਂ ਉਹਨਾਂ ਦੀਆਂ ਆਫੀਸ਼ੀਅਲ ਏਜੰਸੀਜ਼ ਉਹਨੂੰ ਹੀ ਪ੍ਰਮੋਟ ਕਰ ਰਹੀਆਂ ਨੇ, ਕਿਉਂਕਿ ਉਹ ਤਾਂ ਇਸ ਡਾਇਰੈਕਸ਼ਨ ਦੇ ਵਿੱਚ ਦੇਖ ਰਹੇ ਸੀ ਕਿ ਆਉਣ ਵਾਲੇ ਪੀਰੀਅਡ 'ਚ ਇਹਨੂੰ ਅਮਰੁੱਲਾ ਸਲੇਹ ਨੂੰ ਔਰ ਮਸੂਦ ਨੂੰ, ਜਿਹੜਾ ਅਹਿਮਦ ਮਸੂਦ, ਉਸ ਨੂੰ ਕਿਵੇਂ ਖੜਾ ਕਰਨਾ ਹੈ। ਕਿਉਂਕਿ ਜਦੋਂ ਤਾਲਿਬਾਨ ਨੇ ਟੇਕ ਓਵਰ ਵੀ ਕਰ ਲਿਆ ਤੇ ਇਹਨੇ ਅਮਰੁੱਲਾ ਸਲੇਹ ਨੇ ਕਿਹਾ ਸੀ ਕਿ ਜੀ ਇਹ ਫਰੀडम ਵੂਨਡਿਡ ਨਾਟ ਡੈਡ, ਕਿ ਅਫਗਾਨਿਸਤਾਨ ਦੇ ਵਿੱਚ ਆਜ਼ਾਦੀ ਜ਼ਖਮੀ ਹੋਈ ਹੈ, ਮਰੀ ਨਹੀਂ ਹੈ। ਔਰ ਉਹਨੇ ਕਿਹਾ ਸੀ ਕਿ ਜੀ ਆਉਣ ਵਾਲੇ ਪੀਰੀਅਡ 'ਚ ਤਾਲਿਬਾਨ ਨੂੰ ਰੈਜ਼ਿਸਟੈਂਸ ਮਿਲੇਗੀ। ਹੁਣ ਇਹ ਤਾਂ ਚੱਲ ਹੀ ਰਿਹਾ ਸੀ ਔਰ ਲੱਗਦਾ ਸੀ ਕਿ ਵੀ ਇਹ ਜਦੋਂ ਤੱਕ ਲਾਸਟ ਪੋਸਟ ਜਿਹੜੀ ਪੰਜਸ਼ੀਰ ਵੈਲੀ ਦੀ ਹੈ, ਇਧਰ ਨੈਗੋਸ਼ੀਏਸ਼ਨ ਨਾਲ ਉਹ ਮੇਨ ਸਟ੍ਰੀਮ 'ਚ ਨਹੀਂ ਆ ਜਾਂਦੇ ਜਾਂ ਜਿਹੜਾ ਉਹਨਾਂ ਨੂੰ ਫਿਰ ਫਾਈਨਲੀ ਤਾਲਿਬਾਨ ਆਪਣੇ ਜਿਹੜਾ ਉਹ ਤਾਕਤ ਦੇ ਨਾਲ ਆਪਣੇ ਜ਼ੇਰ ਨਹੀਂ ਕਰ ਲੈਂਦੇ, ਇਹ ਥੋੜ੍ਹਾ ਬਹੁਤ ਜਿਹੜਾ ਉਹ ਮੱਸਾ ਰਹੇਗਾ ਜਾਂ ਨਜ਼ਰ ਵੱਟੂ ਰਹੇਗਾ। ਲੇਕਿਨ ਜਿਸ ਤੇਜ਼ੀ ਦੇ ਨਾਲ ਇਹ ਪਹਿਲਾ ਜਿਹੜਾ ਅਸੀਂ ਕਾਬਲ ਏਅਰਪੋਰਟ ਦੀ ਸਿਕਿਉਰਿਟੀ ਨੂੰ ਲੈ ਕੇ, ਔਰ ਇਸ ਬਾਰੇ ਵੀ ਇੱਕ ਕਸ਼ੀਦਗੀ ਰਹੀ ਜਦੋਂ ਕਿ ਡੈਡਲਾਈਨ 31 ਅਗਸਤ ਦੀ ਹੈ, ਅਮਰੀਕਾ ਉਹਨੂੰ ਵਧਾਉਣਾ ਚਾਹੁੰਦਾ ਸੀ, ਅਮਰੀਕਾ ਦੇ ਉੱਤੇ ਪ੍ਰੈਸ਼ਰ ਯੂਰਪੀਅਨ ਐਲਾਈਜ਼ ਨੈਟੋ ਦਾ ਸੀ,
तालिबान ने स्ट्रक किया कि भी असी 31 अगस्त की साडी डेट है और फाइनली बाइडन एडमिनिस्ट्रेशन ने भी कहा जी ठीक है असी इनफ जिहड़ा है वो हुण इवैक्यूएशन का प्रबंध कर लिया और असी जिहड़ा 31 अगस्त तक कढ लांगे। ज़ाहिर है लेटेस्ट खबरों मुताबक जदों कि घटना जिहड़ी असी बंब ब्लास्ट की करांगे ये हुंदी है 1 लाख के करीब जिहड़ियां इवैक्यूएशनस ने अमरीका दियां जिहदे च उन्हां दी 5-5.5 हज़ार फौज नूं छड्ड के बहुत सारे जिहड़े उन्हां दे अपने सिटीजन और उन्हां च चंगी गिणती दे विच वो अफगान भी जिन्हां ने इन्हां दे नाल ताउन कीता 20 साल के स्टे के दौरान उन्हां नूं उत्थों कढ़ लिया गया। और इस तरह ईवन यूके और दूसरे उन्हें भी अपने 15,000 तो ज़्यादा जिहड़े अपने फौजी भी और जिन्हां ने उन्हां दे नाल ताउन कीता अफगान सिटीजनस ने उन्हां नूं कढ़िया। और ये लग रहा सी कि अमरीका ने जदों कल ये कहा सी कि भी असी तो 31 तक निकल आवांगे पर ये अंडरस्टैंडिंग हुई है मिस्टर ब्लिंकन ने कहा सी एंटोनी ब्लिंकन ने सैकटरी ऑफ स्टेट ने कि तालिबान अलाउ करनगे जिहड़े 31 तो बाद भी जिहड़े आम सिटीजनस की इवैक्यूएशन है। सो इसे ही कॉन्टैक्स दे विच असीं इस होप दा हालां बहुत वार जदों घड़ी टिक टिक कर रही हुंदी है तो 2 टिक टिक दे विच भी विथ हुंदी है। तुसीं समझ रहे हुंदे हो कि घड़ी सुख सबीली दी लंघ रही है कली टिक टिक वाली नहीं तुहाडा वक्त भी लेकिन हर घड़ी की वापरना इस दे उत्ते तुहाडा कंट्रोल नहीं हुंदा। और इस गल दा ध्यान रहे कि जिथे एक पासे पहला शौक दुनिया नूं तालिबान दा काबुल दे विच 4-5 दिनां च पहुँच जाना सी जिथे कि 90 के करीब दिन ईवन अमरीका भी दे रहा सी उन्हां दी इंटैलीजेंस एजेंसियां। दूसरा सरप्राइजिंग प्लेजेंट शौक सी जदों तालिबान ने आम मुआफ़ी का ऐलान किया और सब नूं नाल लै के हुकूमत बनाने की गल की और जिहड़े हुण ना उन्हां दे शोरा दे विच जां उन्हां दी कैबिनेट च आ रहे ने उन्हां च असीं देख रहे हैं कि भाई साबका जिहड़ा हामिद करज़ाई प्रेजिडेंट सी वो भी है उहदे च और अब्दुल्ला दा नाम भी है हक्कानी नैटवर्क वाले भी जिहड़े ने दोवें ने और बाकी धिरां भी। सो ये भी एक पॉजिटिविटी दे नाल लग रहा सी कि भी कोई ना कोई जदों ये अपना पूरा इन्हां दा सिस्टम बन जाएगा उत्ते गवर्नमेंट लैवल ते और थल्ले ग्राउंड लैवल ते तां अमन कानून की हालत तसल्ली बख्श सी रादर बहुत सारे होपफुल सी कि भी आने वाला पीरीयड हो सकता है जे तालिबान पुराना अपना तजर्बा जो पुराना उन्हां दा रूप है उन्होंने ना रिपीट करन ते अफगानिस्तान क्योंकि चाइना रशिया पाकिस्तान और ईरान वो तो ऑलरेडी फेवरेबल लाइन उन्होंने उन्होंने नाल ईवन टर्की लई हुई सी ईवन काबुल दे विच सब दे चलदे अमरीका ने चाइना ने पाकिस्तान ने अपनी एम्बैसियां ओपन रखिया हुई सी। और जदों असीं रेस अगेंस्ट टाइम कहते हैं पिछले कल 24 नूं असीं गल कर रहे सी और ये सी कि हफ्ता सुख सबीली लंघ जाए और उस तो बाद की हो हालां इकोनॉमिकल चोकिंग वैसटर्न कंट्रीज़ ने शुरू की हुई IMF ने रोकया हुण वर्ल्ड बैंक ने रोकया अमरीका ने जिहड़े 8-9 बिलियन डॉलर उन्हां दे पए ने वो फ्रीज़ कीता पर अचानक की बदल गया वो एक दुखदाई खबर है ऑलरेडी क्योंकि अजकल सोशल मीडिया भी और तुहाडे मोबाइल फोन के उत्ते ही जड़ियां ने खबर आ जांदियां ने उस वेर विच जाण दी लोड़ तां नहीं है कि किवें 24 घंटिਆਂ ਦੇ ਵਿੱਚ एकदम दुनिया हुण वो तालिबान दे जुल्मां दी गल नहीं कर रही वो तालिबान किस किस्म की सरकार बनाउणगे इहदी गल नहीं कर रही एकदम इशू आ गया है कि काबल एयरपोर्ट के उत्ते जिहड़े अजे भी हज़ारां जे लखां की गिणती च नहीं उन्हां दी सेफ्टी सिक्योरिटी की है एवैक्यूएशन प्रोसैस रोक दी गई और जांदे जांदे बेशक अमरीका या बाइडन एडमिनिस्ट्रेशन जे बिल्कुल सेफली 31 तक अपने हर सोल्जर नूं सेफली कढ़ लैंदे तो ये क्रेडिट जाना सी कि भाई ये साइगॉन मोमेंट नहीं है जो 1975 नाल कंपेयर करके किया जाता है कि एवरीथिंग वाज ऑर्डरली और इहदे भी कोई शक नहीं है कि तालिबान ने किसी अमेरिकन इंटरस्ट नूं अटैक नहीं किया उन्हां दे असैट नूं अटैक नहीं किया लेकिन जिहड़ी घटना अज वापरदी है और ये कि अज जिहड़े 2 ब्लास्ट की गल हो रही एक सुसाइड बॉम्बिंग की गल हो रही है कि जिथे कि वीज़े लई उन्होंने अपने फरदर वेरीफाई कराने दे लई बिल्कुल चिलकदी धुप दे विच सैकड़ियां लोग खड़े सी उत्थे आके एक ने अपना जिहड़ा उन्होंने डेटोनेट किया और बहुत सारे मौके दे उत्ते जिहड़े जिन्हां च बीबियां भी बच्चे भी और अदर वे
और दूसरा एक ਨੀਅਰ ਬਾਈ ਹੋਟਲ ਦੇ ਬਾਹਰ ਜਿਹੜਾ ਹੈ ਜਿੱਥੇ ਕਿ ਜ਼ਿਆਦਾ ਅਮਰੀਕਨ ਔਰ ਬ੍ਰਿਟਿਸ਼ਰ ਔਰ ਦੂਜੇ ਸੀ ਉੱਥੇ ਵੀ ਹਮਲਾ ਹੁੰਦਾ ਹੈ। ਉਹਦੇ 'ਚ ਵੀ ਜਿਹੜੇ ਡੈਥਸ ਔਰ ਜ਼ਖਮੀ ਹੁੰਦੇ ਨੇ। ਔਰ ਜਿਹੜੀ ਲੇਟੈਸਟ ਫਿਗਰ ਮੈਂ ਆਉਣ ਤੋਂ ਪਹਿਲਾਂ ਸਟੂਡੀਓ ਦੇ ਅੰਦਰ ਜਿਹੜੀ ਲਈ ਹੈ ਉਹਦੇ 'ਚ ਇਹ ਹੈ ਕਿ ਹੁਣ ਤੱਕ 60 ਮੌਤਾਂ ਕਨਫਰਮ ਨੇ, 140 ਜ਼ਖਮੀ ਨੇ ਔਰ ਇਹਨਾਂ ਨੂੰ ਟਵਿਨ ਬਲਾਸਟ ਕਿਹਾ ਜਾ ਰਿਹਾ ਕਿ 2 ਅੱਡ-ਅੱਡ ਥਾਵਾਂ ਦੇ ਉੱਤੇ। ਔਰ ਇਹ ਜਿਹੜੀ ਰਿਪੋਰਟ ਹੈ ਅਫਗਾਨਿਸਤਾਨ ਦੇ ਹੈਲਥ ਆਫੀਸ਼ੀਅਲਸ ਨੇ BBC ਨੂੰ ਦਿੱਤੀ ਹੈ। ਔਰ ਜਿਹੜੇ ਮਾਰੇ ਗਏ ਨੇ 60 ਲੋਕ, ਉਹਨਾਂ ਦੇ ਵਿੱਚ 12 ਜਿਹੜੇ ਨੇ US ਦੇ ਫੌਜੀ ਨੇ ਔਰ ਫੌਜੀ ਵੀ ਆਮ ਨਹੀਂ ਜਿਨ੍ਹਾਂ ਨੂੰ ਅਸੀਂ ਮੇਰੀਨ ਕਹਿੰਦੇ। ਔਰ ਇਹ ਜਿਹੜੇ ਨੇ ਉਹਨਾਂ ਨੇ ਇਸ ਦੇ ਉੱਤੇ ਇੱਕਦਮ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਸਾਰੇ ਦੁਨੀਆ ਦੇ ਲੀਡਰਸ ਨੇ ਵੀ ਇਸ ਦੇ ਉੱਤੇ ਆਪਣੀ ਗੱਲ ਕੀਤੀ ਹੈ। ਔਰ ਮੈਂ ਪਹਿਲਾਂ ਇਸ ਕੇਸ ਦੇ ਬਿਹਾਈਂਡ ਕੌਣ ਹੈ, ਇਸਲਾਮਿਕ ਸਟੇਟ ਆਫ ਖੁਰਾਸਾਨ, ਜਿਹੜੀ ਖੁਰਾਸਾਨ ਪ੍ਰੋਵਿੰਸ ਬੇਸ਼ੱਕ ਅੱਜ ਇੱਕ ਜਦੋਂ ਅਸੀਂ ਹਿਸਟਰੀ 'ਚ ਪੜ੍ਹਦੇ ਹਾਂ ਤੇ ਫਿਰ ਗੁਰਬਾਣੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜਦੋਂ ਉਸ 1526 ਦੀ ਗੱਲ ਕਰਦੇ ਨੇ ਜਦੋਂ ਕਿ ਬਾਬਰ ਇੱਕ ਉਜ਼ਬੈਕ ਮੂਲ ਦਾ ਭਾਰਤ ਦੇ ਉੱਤੇ ਹਮਲਾਵਰ ਹੁੰਦਾ ਹੈ, ਐਮਨਾਬਾਦ ਵੱਲੋਂ ਆਉਂਦਾ, ਪਾਣੀਪਤ ਤੱਕ ਪਹੁੰਚਦਾ ਹੈ ਔਰ ਇਬਰਾਹਿਮ ਲੋਧੀ ਨੂੰ ਹਰਾ ਕੇ ਜਿਹੜਾ ਉਹ ਦਿੱਲੀ ਤਖਤ ਸਾਂਭਦਾ ਹੈ। ਤੇ ਉਦੋਂ ਭਾਰਤ ਤੇ ਹਮਲਾ ਕਰਨ ਤੋਂ ਪਹਿਲਾਂ ਜਿਹਨੂੰ ਉਦੋਂ ਹਿੰਦੁਸਤਾਨ ਕਿਹਾ ਜਾਂਦਾ ਸੀ, ਇੰਡਸ ਪਾਰ ਦਾ, ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਔਰ ਅੱਜ ਜਦੋਂ ਮੈਂ ਇਸ ਆਰਗੇਨਾਈਜੇਸ਼ਨ ਦਾ ਨਾਂ ਇਸਲਾਮਿਕ ਸਟੇਟ ਜਿਹੜੀ ਇੱਕ ਰੀਜਨਲ ਆਊਟਫਿਟ ਹੈ ਵੱਡੀ ਇਸਲਾਮਿਕ ਸਟੇਟ ਜਥੇਬੰਦੀ ਦਾ ਜਿਹਦਾ ਬੇਸ ਇਰਾਕ ਦੇ ਵਿੱਚ, ਸੀਰੀਆ ਦੇ ਵਿੱਚ ਔਰ ਜਿਹੜੇ ਪੁਰਾਣੀ ਤਰਜ਼ ਦੇ ਉੱਤੇ ਖਲੀਫਾ ਬਗਦਾਦੀ ਜਿਹਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਸੀ, ਭਾਵੇਂ ਉਹ ਮਾਰਿਆ ਗਿਆ, ਪਰ ਇਹ ਜਿਹੜਾ ਉੱਥੋਂ ਦਾ ਇਰਾਕ ਔਰ ਸੀਰੀਆ ਵਿਚਲਾ ਇਹ ਸਾਰਾ ਦਹਿਸ਼ਤਗਰਦੀ ਦਾ ਜੋ ਉਹਨਾਂ ਦਾ ਬੇਸ ਹੀ ਦਹਿਸ਼ਤਗਰਦੀ। ਜਦੋਂ ਅਸੀਂ ਤਾਲਿਬਾਨ ਦੀ ਗੱਲ ਕਰਦੇ ਇਸ ਗੱਲ ਦਾ ਧਿਆਨ ਰਹੇ ਕਿ ਤਾਲਿਬਾਨ ਦੀ ਸਟਰਗਲ ਬੇਸ਼ੱਕ ਤਾਲਿਬ ਸਟੂਡੈਂਟ ਨੂੰ ਕਹਿੰਦੇ ਨੇ ਔਰ ਤਾਲਿਬਾਨ ਸਟੂਡੈਂਟਸ ਨੇ, ਪਰ ਉਹਨਾਂ ਦਾ ਇੰਟਰਸਟ ਆਪਣੇ ਵਤਨ, ਬੇਸ਼ੱਕ ਉਹਨਾਂ ਦੀ ਇੰਸਪੀਰੇਸ਼ਨ ਜ਼ਾਹਰ ਹੈ ਦੀਨ ਚੋਂ ਆਈ ਹੈ ਜਾਂ ਇਸਲਾਮ ਹੱਕ ਲਈ ਲੜਨ ਦੀ ਗੱਲ ਕਰਦਾ, ਪਰ ਉਹਨਾਂ ਦਾ ਜਿਹੜਾ ਆਪਣੇ ਵਤਨ ਨੂੰ ਮਹਿਫੂਜ਼, ਉਹਨਾਂ ਨੂੰ ਭਾਵੇਂ ਜਦੋਂ ਅਸੀਂ ਕਿਹਾ ਸੀ ਵਤਨ ਪ੍ਰਸਤੀ ਤਾਂ ਸਾਨੂੰ ਇੱਕ ਦੋ ਨੇ ਕਿਹਾ ਜੀ ਨਹੀਂ ਉਹ ਦੀਨ ਲਈ ਲੜੇ, ਵਤਨ ਲਈ ਨਹੀਂ। ਮੈਂ ਮੰਨਦਾ ਕਿ ਇਹ ਜਿਹੜੀ ਮੋਟੀਵੇਸ਼ਨ ਹੈ ਉਹ ਦੀਨ ਹੈ, ਪਰ ਉਹਨਾਂ ਦੇ ਲਈ ਇਹ ਨਹੀਂ ਹੈ ਉਹਨਾਂ ਦਾ ਜਿਹੜਾ ਨਜ਼ਰੀਆ ਕਿ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਦੀਨ ਦਾ ਰਾਜ ਕਰਨਾ। ਉਹ ਆਪਣੇ ਅਫਗਾਨਿਸਤਾਨ ਨੂੰ ਮਹਿਫੂਜ਼ ਕਰਨ ਦੇ ਲਈ ਕਿ ਭਾਈ ਉਹਦੇ ਤੇ ਉਹਨਾਂ ਦਾ ਵਤਨ ਹੈ, ਕੋਈ ਉਹਦੇ ਤੇ ਜਿਹੜਾ ਉਹ ਕਬਜ਼ਾ ਨਾ ਕਰੇ। ਪਰ ਇਸ ਦੇ ਉਲਟ ਜਿਹੜਾ ਇਸਲਾਮਿਕ ਸਟੇਟ ਜਿਸ ਵਿਜ਼ਨ ਨੂੰ ਲੈ ਕੇ ਤੁਰੀ ਔਰ ਤਾਲਿਬਾਨ ਨੇ ਕਦੇ ਵੀ ਪਿਛਲੇ ਪੀਰੀਅਡ ਦੇ ਵਿੱਚ ਜੇ ਅਸੀਂ ਵਰਸਟ ਪਾਰਟ ਦੇ ਅਟੈਕ ਦੇਖੀ ਔਰ ਇਹਦੇ 'ਚ ਵੀ ਇਹ ਧਿਆਨ ਰਹੇ ਕਿ ਇਹ ਜਨਵਰੀ 2015 ਦੇ ਵਿੱਚ ਇਸਲਾਮਿਕ ਸਟੇਟ ਜਿਹੜੀ ਆ ਹੋਣ ਚਾਹੁੰਦੀ ਹੈ ਇਰਾਕ ਔਰ ਬਗਦਾਦ ਦੇ ਵਿੱਚ, ਔਰ ਇਹਨਾਂ ਦੇ ਜ਼ੁਲਮਾਂ ਦੀ ਕਹਾਣੀ ਜਿਹੜੀ ਹੈ। ਔਰ ਅਨਫੋਰਚੂਨੇਟਲੀ ਕਈ ਚੀਜ਼ਾਂ ਜੇ ਤੁਸੀਂ ਦੇਖੋ ਵੀ ਕਈ ਵਾਰ ਇਹ ਹੁੰਦਾ ਹੈ ਕਿ ਜਿਵੇਂ ਕਦੇ ਕਿਹਾ ਤਾਂ ਉਹਨੇ ਹਿਲਰੀ ਕਲਿੰਟਨ ਇੱਕ ਵੱਖਰੇ ਕੰਟੈਕਸਟ ਸੀ, ਲੇਕਿਨ ਮੈਂ ਕੰਟੈਕਸਟ ਨਹੀਂ ਇਸਤੇਮਾਲ ਕਰ ਰਿਹਾ ਕਿ ਵੀ ਜੇ ਤੁਸੀਂ ਘਰ ਦੇ ਬੈਕ ਯਾਰਡ ਦੇ ਵਿੱਚ ਸੱਪ ਪਾਲਦੇ ਹੋ, ਤੁਸੀਂ ਇਹ ਰੱਖਦੇ ਹੋ ਕਿ ਭਾਈ ਇਹਨਾਂ ਨੇ ਗੁਆਂਢੀਆਂ ਨੂੰ ਵੱਢਣਾ, ਤੇ ਫਿਰ ਇਹ ਵੀ ਹੁੰਦਾ ਵੀ ਉਹਨੇ ਸੱਪ ਨੇ ਉੱਥੇ ਕਿ ਨਹੀਂ ਰਹਿਣਾ ਹੁੰਦਾ, ਉਹ ਫਰੰਟ ਯਾਰਡ ਦੇ ਵਿੱਚ ਵੀ ਆ ਜਾਂਦਾ ਤੇ ਤੁਹਾਡੇ ਬੈਡਰੂਮ 'ਚ ਵੜ ਕੇ ਤੁਹਾਨੂੰ ਵੀ ਬਾਈਟ ਕਰਦਾ। ਸੋ ਇਹ ਵੀ ਕਿਹਾ ਜਾਂਦਾ ਹੈ, ਕਿੰਨਾ ਕ੍ਰੈਡੀਬਲ ਹੈ ਨਹੀਂ ਹੈ, ਸਾਡੇ ਕੋਲ ਤਾਂ ਕੋਈ ਸਾਧਨ ਨਹੀਂ ਨੇ ਕਨਫਰਮ ਕਰਨ ਦੇ ਕਿ ਇੱਕ ਸਟੇਜ ਦੇ ਉੱਤੇ ਅਲ-ਕਾਇਦਾ ਦੇ ਖਿਲਾਫ, ਕਿਉਂਕਿ ਪਹਿਲੀ ਥ੍ਰੈਟ ਅਮਰੀਕਾ ਔਰ ਵੈਸਟਰਨ ਪਾਵਰਸ ਦੇ ਲਈ ਅਲ-ਕਾਇਦਾ ਸੀ। ਅਲ-ਕਾਇਦਾ ਜਿਸ ਨੂੰ ਉਸਾਮਾ ਬਿਨ ਲੈਡਨ ਜਾਂ ਅਲ ਜਵਾਰੀ ਇਜਿਪਸ਼ੀਅਨ ਔਰ ਉਹਨਾਂ ਦਾ ਸਾਰਾ ਨੈਟਵਰਕ ਜਿਹੜਾ ਔਰ 9/11 ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਪਾਈ ਗਈ। ਹੁਣ ਉਹਨਾਂ ਦੇ ਇਹ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਕਮਜ਼ੋਰ ਕਰਨ ਲਈ ਜਾਂ ਦੂਜੇ ਕਿਸੇ ਸਟੇਟ ਤੇ ਕਿਸੇ ਸਟੇਜ ਤੇ ਮੁੱਢਲੇ ਸਮੇਂ ਦੇ ਵਿੱਚ ਅਮਰੀਕਾ ਜਾਂ ਨੈਟੋ ਐਲਾਈਜ਼ ਨੇ ਹੀ ਇਸਲਾਮਿਕ ਸਟੇਟ ਨੂੰ ਜਿਹੜਾ ਹੈ ਉਹ ਪੁਸ਼ਤਪਨਾਹੀ ਦਿੱਤੀ ਜਾਂ ਵੈਪਨ ਦਿੱਤੇ ਜਾਂ ਰਿਸੋਰਸਿਸ ਦਿੱਤੇ। ਪਰ ਫਿਰ ਇਹਨਾਂ ਦਾ ਜਿਹੜਾ ਰੂਥਲੈਸ ਤਰੀਕਾ ਜਿਹਦੇ 'ਚ ਔਰਤਾਂ ਬੱਚੇ ਕੋਈ ਬਖਸ਼ੇ ਨਹੀਂ ਜਾਂਦੇ। ਔਰ ਜੇ ਅਸੀਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖੀਏ
ਔਰ ਈਵਨ ਅਸੀਂ ਕਿਉਂਕਿ ਬਤੌਰੇ ਸਿੱਖ ਮੇਰਾ ਇਹ ਹੱਕ ਬਣਦਾ ਗੱਲ ਕਰਨ ਦਾ ਕਿ ਜਲਾਲਾਬਾਦ 2018 ਦੇ ਵਿੱਚ ਜਦੋਂ ਜਲਾਲਾਬਾਦ 'ਚ ਇੱਕ 25-30 ਸਿੱਖਾਂ ਦਾ ਡੈਲੀਗੇਸ਼ਨ ਮਿਲਣ ਜਾ ਰਿਹਾ ਸੀ ਪ੍ਰੈਜ਼ੀਡੈਂਟ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ, ਤੇ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ ਜਿਹਦੇ 'ਚ 20 ਦੇ ਕਰੀਬ ਸਿੱਖ ਮਾਰੇ ਗਏ ਸੀ। ਔਰ ਉਦੋਂ ਵੀ ਤਾਲਿਬਾਨ ਨੇ ਡਿਸਐਸੋਸੀਏਟ ਕੀਤਾ ਸੀ ਕਿਉਂਕਿ ਇੰਡੀਅਨ ਮੀਡੀਆ ਤਾਂ ਹਮੇਸ਼ਾ ਪਰ ਇਸਲਾਮਿਕ ਸਟੇਟ ਨੇ ਉਹਦੀ ਜ਼ਿੰਮੇਵਾਰੀ ਲਈ ਸੀ। ਔਰ ਇਹ ਸਾਰੀ ਬੈਕਗਰਾਉਂਡ ਇਸ ਕੰਟੈਕਸਟ ਦੇ ਵਿੱਚ ਹੋਰ ਵੀ ਕੰਪਲੈਕਸ ਬਣਾ ਦਿੰਦੀ ਹੈ ਸਿਚੁਏਸ਼ਨ ਨੂੰ ਕਿ ਇਹੀ ਇਸਲਾਮਿਕ ਸਟੇਟ ਦੇ ਵਾਲੇ ਜਿਹੜੇ ਅੱਜ ਖੁਰਾਸਾਨੀ ਆਪਣੇ ਆਪ ਨੂੰ ਪ੍ਰੋਵਿੰਸ ਦੇ ਨਾਲ ਜੋੜ ਕੇ ਔਰ ਉਹਨਾਂ ਦਾ ਡ੍ਰੀਮ ਇਸਲਾਮਿਕ ਸਟੇਟ ਦਾ ਇਹ ਦੇਸ਼ਾਂ ਦੀ ਹੱਦਬੰਦੀ ਨਾਲ ਮੁਲਕਾਂ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਲਈ ਜਦੋਂ 2016 ਦੇ ਕਰੀਬ ਖੁੱਲ੍ਹ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤਾਲਿਬਾਨ ਗੱਲਬਾਤ ਕਰ ਰਹੇ ਨੇ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ, ਤੇ ਉਹਨਾਂ ਨੇ ਇਸ ਨੂੰ ਜਿਹੜਾ ਉਹ ਨੈਗੇਟ ਕੀਤਾ ਸੀ ਬਿਲਕੁਲ। ਔਰ ਇਹ ਈਵਨ ਉਹਨਾਂ ਦੇ ਕਾਬਲ ਲੈਣ ਤੋਂ ਬਾਅਦ ਵੀ ਇਸ ਕਿਸਮ ਦੀ ਸਟੇਟਮੈਂਟ ਸੀ ਕਿ ਤਾਲਿਬਾਨ ਅਮਰੀਕਾ ਦੇ ਪਿੱਠੂ ਨੇ। ਔਰ ਇਹ ਜਿਹੜਾ ਇਸਲਾਮਿਕ ਸਟੇਟ ਵਾਲਿਆਂ ਦੀ ਜਿਨ੍ਹਾਂ ਦੀ ਇੱਕ ਪੂਰੀ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਨੈਰੋ ਕਿਸਮ ਦੀ ਇਸਲਾਮ ਦੀ ਇੰਟਰਪ੍ਰੀਟੇਸ਼ਨ ਹੈ, ਇਹ ਸਾਰੀ ਦੁਨੀਆ ਜਿਹਨੂੰ ਪੈਨ ਇਸਲਾਮਿਕ ਕਹਿੰਦੇ ਨੇ ਕਿ ਵੀ ਇਹ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦਾ ਮਾਹੌਲ ਔਰ ਇਸਲਾਮ ਦੀ ਬਾਲਾਦਸਤੀ ਵਾਲਾ ਪੋਲੀਟੀਕਲ ਸਟਰਕਚਰ ਜਿਸ ਦਾ ਕੋਈ ਵੀ ਮੌਜੂਦਾ ਜਿਹੜੇ ਸਿਸਟਮ ਨੇ ਉਹਨਾਂ 'ਚ ਯਕੀਨ ਨਹੀਂ ਹੈ। ਇਹ ਨਹੀਂ ਹੈ ਕਿ ਕੋਈ ਐਂਟਾਈ ਵੈਸਟ ਉਹਨਾਂ ਦੀ ਲਾਈਨ ਆ ਉਹਨਾਂ ਦੇ ਲਈ। ਜੇ ਹੁਣ ਇਹੀ ਜੇ ਇਹਨਾਂ ਦੀ ਇੱਕ ਬ੍ਰਾਂਚ ਜਿਹੜੀ ਤਹਿਰੀਕੇ ਜਿਹੜਾ ਤਾਲਿਬਾਨ ਪਾਕਿਸਤਾਨ ਦੇ ਥੱਲੇ ਹੈ, ਔਰ ਇਹ ਵੀ ਜਿਹੜੇ ਇੱਥੇ ਖੁਰਾਸਾਨ ਪ੍ਰੋਵਿੰਸ ਵਾਲਾ ਜਿਹੜਾ ਗਰੁੱਪ ਸਾਹਮਣੇ ਖੜਾ ਹੋਇਆ ਇਹਦੇ ਵੀ ਜਿਹੜੇ ਮੁੱਢਲੇ ਮੈਂਬਰ ਸੀ ਉਹ ਇਹਨਾਂ 'ਚੋਂ ਹੀ ਨਿਕਲੇ ਸੀ ਤਹਿਰੀਕੇ ਤਾਲਿਬਾਨ ਪਾਕਿਸਤਾਨ, ਜਿਹੜੇ ਕਿ ਇਸਲਾਮ ਦੀ ਤਰਜ਼ ਦੇ ਉੱਤੇ ਉਹਨਾਂ ਨੂੰ ਪਾਕਿਸਤਾਨ ਦਾ ਵੀ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਨੂੰ ਤੋੜ ਦੇਣਾ ਚਾਹੁੰਦੇ ਨੇ ਔਰ ਬਿਲਕੁਲ ਉਸ ਦੇ ਉੱਤੇ ਲਿਆਉਣਾ ਚਾਹੁੰਦੇ ਨੇ। ਔਰ ਉਹਨਾਂ ਦਾ ਆਪਣਾ ਲੀਡਰਸ਼ਿਪ ਦਾ ਝਗੜਾ ਹੋਇਆ। ਇੱਕ ਜਿਹੜਾ ਸੀ ਉਹਨਾਂ ਦਾ ਸ਼ੁਰੂ ਕਰਨ ਵਾਲਾ ਉਹਨੂੰ ਡਰੋਨ ਅਟੈਕ 'ਚ ਮਾਰ ਦਿੱਤਾ ਗਿਆ, ਫਿਰ ਉਹਦਾ ਜਿਹਨੇ ਬਹਿਣਾ ਸੀ ਉਹਦਾ ਬਾਅਦ 'ਚ ਉਹਦਾ ਭਾਵੇਂ ਲਟਕਾ ਹੀ ਆਇਆ ਜਾਂ ਕੋਈ ਹੋਰ ਮੁੱਲਾ ਆਏ, ਲੇਕਿਨ ਉਸੇ ਪੀਰੀਅਡ ਦੇ ਵਿੱਚ ਉਹਨਾਂ ਨੂੰ ਲੱਗਾ ਕਿ ਵੀ ਇੱਥੇ ਜਿਹੜੇ ਕਿਉਂਕਿ ਇਹ ਲੀਡਰਸ਼ਿਪ ਕ੍ਰਾਈਸਿਸ ਜਿਹੜੀ ਈਗੋ ਦੀ ਲਾਈਨ ਹੁੰਦੀ ਹੈ ਸਿਰਫ ਉਹਨਾਂ 'ਚ ਨਹੀਂ ਹੁੰਦੀ ਜਿਹੜੇ ਤਾਕਤ ਦੇ ਭੁੱਖੇ ਹੁੰਦੇ ਨੇ, ਜਿਹੜੇ ਆਪਣੇ ਆਪ ਨੂੰ ਇਹ ਵੀ ਕਹਿੰਦੇ ਨੇ ਕਿ ਅਸੀਂ ਜੇ ਮਜ਼ਹਬ ਦੇ ਲਈ ਮਰਨ ਨੂੰ ਹੀ ਕਬੂਲਿਆ ਹੋਇਆ ਜਾਂ ਮੱਥਿਆ ਹੋਇਆ, ਉਹ ਵੀ ਇਸ ਮਾਮਲੇ ਦੇ ਵਿੱਚ ਧੜੇਬੰਦੀ ਦਾ ਸ਼ਿਕਾਰ ਹੁੰਦੇ ਨੇ। ਔਰ ਇਹੀ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੀ ਗੁੱਟਬੰਦੀ 'ਚੋਂ ਫਿਰ ਇਹ ਇਸਲਾਮਿਕ ਸਟੇਟ ਖੁਰਾਸਾਨੀ ਦੇ ਨਾਂ ਥੱਲੇ ਇਹਨਾਂ ਦਾ ਜਨਮ ਹੋਇਆ। ਔਰ ਜ਼ਾਹਿਰ ਹੈ ਕਿ ਇਹ ਤਾਲਿਬਾਨ ਦੇ ਵੀ ਖਿਲਾਫ ਨੇ, ਇਹ ਕਿਸੇ ਵੀ ਕਿਸਮ ਦੇ ਜਿਹੜਾ ਪਾਕਿਸਤਾਨੀ ਨਿਜ਼ਾਮ ਉਹਦੇ ਵੀ ਖਿਲਾਫ ਤਾਂ ਹੈ ਹੀ ਨੇ। ਔਰ ਇਹਨਾਂ ਨੇ ਹੀ ਇਸ ਦੀ ਜਲਾਲਾਬਾਦ ਵਾਲਾ ਜਿਹੜੀ ਮੈਂ ਗੱਲ ਕੀਤੀ, ਔਰ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਜਿਵੇਂ ਪਿਸ਼ਾਵਰ ਦੇ ਵਿੱਚ ਬੜਾ ਡੈਡਲੀ ਅਟੈਕ ਸਕੂਲੀ ਬੱਚਿਆਂ ਦੇ ਉੱਤੇ ਜਿਨ੍ਹਾਂ 'ਚ ਫੌਜੀਆਂ ਦੇ ਬੱਚੇ ਮਾਰੇ ਗਏ ਸੀ, ਔਰ ਹੋਰ ਵੀ ਹਸਪਤਾਲਾਂ ਤੇ ਅਟੈਕ, ਕਿਉਂਕਿ ਉਹਨਾਂ ਨੂੰ ਕੋਈ ਇਸ ਕਿਸਮ ਦਾ ਜਿਹੜਾ ਕੋਈ ਹਿਊਮੈਨੀਟੇਰੀਅਨ ਉਹਨਾਂ ਦੇ ਲਈ ਟਾਰਗੇਟ ਨਹੀਂ ਹੈ। ਔਰ ਇਸ ਸਾਰੇ ਦੇ ਚਲਦਿਆਂ ਇਹ ਜਿਹੜੀ ਘਟਨਾ ਵਾਪਰੀ ਇਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਆਪਣੀ ਇਮੀਡੀਏਟਲੀ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਵੀ ਵਿਲ ਹੰਟ ਯੂ ਡਾਊਨ ਐਂਡ ਮੇਕ ਯੂ ਪੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ, ਇਹਨਾਂ ਨੂੰ ਅਸੀਂ ਹੰਟ ਕਰਾਂਗੇ, ਇਹਨਾਂ ਦੇ ਪਿੱਛੇ ਜਾਵਾਂਗੇ ਔਰ ਇਹਨਾਂ ਨੂੰ ਇਹਨਾਂ ਦੀ ਕਰਤੂਤ ਦਾ ਮਜ਼ਾ ਚਖਾਵਾਂਗੇ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿਉਂਕਿ ਅਜੇ 4-5 ਦਿਨ ਬਾਕੀ ਨੇ, ਗੈਟਿੰਗ ਐਵਰੀਵਨ ਆਊਟ ਇਜ਼ ਨਾਟ ਗਰੰਟੀਡ ਕਿ ਵੀ ਅਸੀਂ 31 ਅਗਸਤ ਤੱਕ ਆਪਣਾ ਪੁਲ ਆਊਟ ਤਾਂ ਕੰਪਲੀਟ ਕਰਾਂਗੇ। ਔਰ ਇਹਦੇ 'ਚ ਔਰ ਇਹ ਵੀ ਉਹਨਾਂ ਨੇ ਕਲੀਅਰ ਕੀਤਾ ਵੀ ਅਜੇ ਕੋਈ ਇਸ ਕਿਸਮ ਦੀ ਐਵੀਡੈਂਸ ਨਹੀਂ ਹੈ ਕਿ ਇਸ ਹਮਲੇ ਦੇ ਵਿੱਚ ਤਾਲਿਬਾਨ ਔਰ ਇਸਲਾਮਿਕ ਸਟੇਟ ਆਪਸ ਦੇ ਵਿੱਚ ਰਲੇ ਹੋਣ। ਔਰ ਇਹ ਸਾਰੀਆਂ ਹੀ ਵੈਸਟਰਨ ਲੀਡਰਸ ਨੇ ਕੰਡੈਮ ਕੀਤਾ। ਔਰ ਇਹ ਜਿਹੜੀ ਬਾਈਡਨ ਦੀ ਐਗਜ਼ੈਕਟ ਸਟੇਟਮੈਂਟ ਹੈ, ਔਰ ਜ਼ਾਹਰ ਹੈ ਕਿ ਜਿੱਥੇ ਇੱਕ ਵੀ ਅਮਰੀਕਨ ਸਿਟੀਜ਼ਨ ਮਰਦਾ ਹੈ ਉਸ ਨੂੰ ਇਵੇਂ ਹੀ ਲਿਆ ਜਾਂਦਾ ਹੈ ਕਿ ਭਾਈ ਇਹ ਸਾਰੇ ਨੇਸ਼ਨ ਦਾ ਲਾਸ ਹੈ। ਬਾਈਡਨ ਨੇ ਕਿਹਾ ਵੀ ਵਿਲ ਨਾਟ ਫॉरगिव, ਵੀ ਵਿਲ ਨਾਟ ਫॉरगेट, ਵੀ ਵਿਲ ਹੰਟ ਯੂ ਡਾਊਨ ਐਂਡ ਮੇਕ ਯੂ ਪੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਅਮਰੀਕਾ ਵਿਲ ਨਾਟ ਬੀ ਡੈਟਡ ਬਾਈ ਟੈਰਰਿਸਟ, ਵੀ ਵਿਲ ਨਾਟ ਸਟਾਪ ਦਾ ਮਿਸ਼ਨ, ਵੀ ਵਿਲ ਕੰਟੀਨਿਊ ਦਾ ਐਵੈਕੂਏਸ਼ਨ। ਕਿ ਵੀ ਹਾਲਾਂ ਵਕਤੀ ਤੌਰ ਤੇ ਉਸ ਨੂੰ ਰੋਕ ਦਿੱਤਾ ਗਿਆ ਸੀ। ਔਰ ਇਸ ਸਾਰੇ ਦਾ ਨਤੀਜਾ ਹਾਲਾਂਕਿ ਜਿਵੇਂ ਅਸੀਂ ਕਿਹਾ ਵੀ ਜਿਹੜੇ ਸੁਖਦ ਗੱਲਾਂ ਸੀ ਚੰਗੀਆਂ ਉਹਨਾਂ 'ਚ ਇਹ ਵੀ ਸੀ
कि भी कोई जिवें ईरान दे बॉर्डर दे उत्ते कोई रिफ्यूजी इनफ्लक्स नहीं है, हालांकि उन्होंने अपना बॉर्डर बंद किया है। पाकिस्तान 2-3 दिन पहला तक नॉर्मल वांग सी, हुण पाकिस्तान दा वो तोरखम होए, चमन बॉर्डर होए, उस दे उत्ते लोग ने जिहड़े उधरों इधर आ रहे हैं, पर ये जिहड़ा कोई उस किस्म का नहीं है जिहड़ा फीयर किया जा रहा सी। और बाकी भी दुनिया के लीडर ने, जिवें नैटो के सैकटरी जनरल जैन स्टॉल्सबर्ग ने कहा कि इट्स ए हॉरिफिक टेररिस्ट अटैक, और उन्होंने कहा कि भी असी कोशिश कर रहे हैं टू गेट एज मैनी पीपल टू सेफ्टी एज पॉसिबल। इस तरह फ्रेंच प्रेजिडेंट एमैनुअल मैक्रॉन उन्होंने कहा विद द अटमोस्ट फर्मनेस द टेररिस्ट अटैक्स एंड ऑफरिंग ए सैल्यूट टू द हीरोइज्म ऑफ दोज हु आर ऑन द ग्राउंड टू कैरी आउट द एवैक्यूएशन ऑपरेशंस। इसी तरह फॉरेन सैकटरी डोमिनिक रैब यूके दे उन्होंने कहा वुड नॉट लेट द कॉवर्डली अटैक ऑफ टेररिस्ट स्टॉप अस। स्पेनिश प्राइम मिनिस्टर ने, इटैलियन ने और ईवन इंडिया ने जिहड़ा कि अपनी शरारत दे उत्ते है, और असी नैक्सट सैगमेंट गलबात करांगे जी कि जदों वो अफगानिस्तान के मुद्दे ते कह रहे हैं जी कि साडी वेट एंड वॉच पॉलिसी है तो वट मिसचिफ इज़ अप देयर स्लीव्स, लेकिन ये सारे तो उन्होंने उन्होंने कंडैम किया है। और ये सारे दे चलदे हैं जिहड़ा चैरिटी चीफ टेल्स ऑफ डेस्परेट हॉस्पिटल सीन्स, बहुत सारिया बड़ियां दुखदाई ਜਿਹੜੀਆਂ ने स्टोरीज आ रही ने कि किन्ना हालातों दे विच लोग जख्मी उन जिथे वो होए उत्थों तक, क्योंकि सारी मूवमेंट जिहड़ी है वो रुकी लोगों की। और ये क्रेडिट अमरीका और नैटो दियां इंटैलीजेंस एजेंसियां नूं जांदा है कि उन्होंने 24 घंटे पहला ये वार्निंग दे दी सी कि कुछ होण जा रहा, किसी वेले भी अटैक। उन्होंने अमरीका ने कहा सी अटैक इज इमीनेंट, और उन्होंने लोगों को कहा भी घरों घरी जाओ, अंदर वड़ जाओ, कुछ ना। और असी समझते हैं कि जे इस लैवल की वार्निंग ना हुंदी तो फिर नुकसान होर भी बहुत ज़्यादा हुंदा सी। लेकिन जदों लखां लोग इकट्ठे ने, तुहानूं पता भी है कुछ होण जा रहा है, कितों ताईं इंटैलीजेंस आई, और लेकिन फिर भी तुसीं उहनूं रोक नहीं सकते। और खास तौर पर जिहड़ी ईवन सिक्योरिटी रिंग्स बनाईयां जांदियां, जिन्होंने असी बहुत बारी Z सिक्योरिटी जां Z सिक्योरिटी कहते हैं, वो भी इस ढंग नाल सिक्योरिटी रिंग हुंदे ने कि जिहड़ा तुहानूं जिहड़ा अटैक करन आया है वो वापस ना जा सके। पर जिहड़े सुसाइड बॉम्बर ने, इन्हां च तां कोई सिक्योरिटी नहीं है। जिहड़ा मरण लई आया उन्हें बन्निया है, तुसीं उहदे उत्ते उन्हें ब्रैंकेट लिया जिवें आम अफगाना का पहरावा भी है कि भी की पता उहदे थल्ले की है, तो उन्हें आके अपनी बेल्ट जिहड़ी है उहनूं डेटोनेट करना है उहदे ते। लेकिन ये जरूर इन्हां दे कोल इन्फॉर्मेशन सी जो भी उन्होंने इंटैलीजेंस इंटरसैप्ट की होएगी, जां विद इन कंट्री विद इन ऑर्गेनाइजेशनस भी इन्हां दे अपने स्पाई हुंदे ने। और इस सारे दे चलदे असीं एक पासे ये समझते हैं कि ये एक बड़ी मनुखी तकलीफ दे गल है, पर नाल दी नाल असीं ये भी समझते हैं कि भाई ये एक हिस्सा बन गया है अज दी सारी इस जो भी चल रहा उस खिते। और असी यही जिहड़ा सी फीयर है हुण एक पासे तो जिहड़े डिस्टैबलाइज करना चाहुंदे ने अफगानिस्तान नूं जां तालिबान टेक ओवर तो बाद और नॉन कोऑपरेटिव रहे ने, उन्होंने तो कहा देखो जी असी तो पहले ही कहा सी कि तालिबान फुली कंट्रोल, जिवें उन्हें साले ने कहा कि जी ये वूंडिड फ्रीडम है और रेजिस्टेंस वापस आएगी। सो इहदे तो ये भी लगता है कि भाई एक पासे जिथे एक वड्डा हिस्सा जिन्हां च मैं समझदा है भी अमेरिका या नैटो ने भी अंडर वेरी वैल इंटेंशनस इहदे बावजूद कि 20 साल ऑक्यूपाइंग फोर्स रही, उन्होंने ट्राई सी और है कि एक पीसफुल ट्रांजिशन और उहदे नाल भी एक प्रॉस्परस और स्टेबल अफगानिस्तान होए। पर कुछ ताकतां जिन्होंने उहदी अनस्टेबिलिटी पाउंदी है, वो भावें फैनेटिसिज्म चों निकली कोई इस किस्म की सोच होए जिहड़ी इस्लामिक स्टेट दे नाल जुड़ी हुई है, जां इस दे बिहाइंड कल नूं तुहानूं नज़र आए कि भाई ईवन जिवें असीं मिडल ईस्ट के हवाले नाल कहा कि इस्लामिक स्टेट की मदद दे लई पश्चिमी ताकतां नूं भी जिहड़ा जिम्मेवार दस्सिया जा रहा है, कल नूं ये भी सामने आया कि भाई इन्हां दे पिछे इंडिया भी है, इन्हां दे पिछे किते ना किते कोई होर ताकत भी है, जां मैं हुण सारियां दा नाम नहीं लैना क्योंकि सबूत नहीं ने, लेकिन इहदे च कोई शक नहीं है
कि ये एक बड़ी दुखदाई भी और खतरनाक डिवेलपमेंट। जी डॉक्टर साहब, बहुत बहुत शुक्रिया, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। तुसी TV 84 के नाम से चैक बना के सानू मेल भी कर सकते हो। साडे इस पते ते 36-01 37th एवेन्यू, लॉन्ग आइलैंड सिटी, न्यूयॉर्क 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।